ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 10 ਜਨਵਰੀ ਦਿਨ ਹੈਗਾ ਜੀ, ਸੋਮਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਨੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503 4159090503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੂਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ 559 374 4541। ਹਰਨੇਕ ਸਿੰਘ ਪਾਬਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ ਵਾਲੇ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਹਟਾਈ ਗਈ ਆ ਵੈਕਸੀਨ ਸਰਟੀਫਿਕੇਟ ਦੇ ਉੱਤੋਂ। ਹਾਂਜੀ ਹਾਂਜੀ, ਦੇਖੋ ਇਹ ਨਾ ਚੋਣ ਜ਼ਾਬਤਾ ਲੱਗ ਚੁੱਕਾ। ਹੁਣ ਚੋਣ ਜ਼ਾਬਤੇ ਦੇ ਵਿੱਚ ਇਹੋ ਜਿਹੀਆਂ ਖਬਰਾਂ ਆਉਣਗੀਆਂ ਬਰਾਰ। ਤੇ ਇਹ ਜਿਹੜੀ ਫੋਟੋ ਲਾਈ ਸੀਗੀ, ਵੈਸੇ ਤੇ ਕਈ ਕੋਰਟ ਕਚਹਿਰੀਆਂ 'ਚ ਵੀ ਮਾਮਲਾ ਗਿਆ ਕਿ ਪ੍ਰਧਾਨ ਸੇਵਕ ਸਰਟੀਫਿਕੇਟ ਤੇ ਕੀ ਕਰਦੇ ਆ। ਦਿਲਚਸਪ ਗੱਲ ਹੈ। ਇੱਕ ਅੱਗੇ ਮਾਮਲਾ ਜਿਹੜਾ ਬੜਾ ਚਰਚਾ ਦੇ ਵਿੱਚ ਰਿਹਾ ਸੀਗਾ, ਉਹ ਖਬਰ ਵੀ ਕੀਤੀ ਸੀ ਅਸਾਂ ਕਿ ਦੇਖੋ ਇੱਕ ਹਵਾਈ ਅੱਡੇ ਤੇ, ਸ਼ਾਇਦ ਜਰਮਨ ਦਾ ਹਵਾਈ ਅੱਡਾ ਸੀਗਾ, ਕਿ ਉੱਥੇ ਬੀਬੀ ਨੇ ਆਖਿਆ ਕਿ ਅਫਸਰਾਂ ਨੇ ਬੜਾ ਮੇਰੇ ਵੱਲ ਕੜੱਤਨ ਨਾਲ ਵੇਖਿਆ ਕਿ ਕਿਹਦੀ ਫੋਟੋ ਲਾਈ ਫਿਰਦੇ ਆ ਤੁਸੀਂ, ਇਹ ਕਿਹੜਾ ਵੈਕਸੀਨ ਸਰਟੀਫਿਕੇਟ ਆ। ਮਤਲਬ ਕਿ ਉਹਨੇ ਆ ਕੇ ਮਾਮਲਾ ਚੁੱਕਿਆ ਸੀ, ਸ਼ਾਇਦ ਉਹ ਵੀ ਕੋਰਟ ਦੇ ਵਿੱਚ ਗਏ ਸਨ ਕਿ ਪ੍ਰਧਾਨ ਸੇਵਕ ਦੀ ਫੋਟੋ ਕਿਉਂ ਜ਼ਰੂਰੀ ਹੈ, ਕਿਉਂਕਿ ਉਹ ਜਿਹੜਾ ਉੱਥੇ ਅਧਿਕਾਰੀ ਸੀ ਉਹ ਕਹਿੰਦਾ ਕਿ ਮੈਂ ਤੇ ਇਹਨਾਂ ਨੂੰ ਜਾਣਦਾ ਹੀ ਨਹੀਂ ਆ। ਤੇ ਵੈਕਸੀਨ ਤੇ ਫੋਟੋ ਹੱਦ ਹੋ ਗਈ ਤੁਹਾਡੇ ਪ੍ਰਧਾਨ ਮੰਤਰੀ ਦੀ, ਵੀ ਬੰਦੇ ਤੇ ਆਉਂਦੇ ਜਾਂਦੇ ਇੱਥੇ ਵੇਖੇ ਦੇ ਆਹ ਪਹਿਲਾਂ ਕੰਮ ਚੁੱਕੀ ਫਿਰਦੇ ਜੀ ਤੁਸੀਂ। ਉਸ ਤੋਂ ਬਾਅਦ ਕੁਛ ਮੇਰੇ ਖਿਆਲ ਦੇ ਨਾਲ ਕੇਰਲ ਹਾਈ ਕੋਰਟ ਦੇ ਵਿੱਚ ਵੀ ਮਾਮਲਾ ਗਿਆ ਸੀ, ਤਾਂ ਉੱਥੇ ਕੇਰਲ ਹਾਈ ਕੋਰਟ ਨੇ ਸ਼ਾਇਦ ਇਹ ਗੱਲ ਆਖੀ ਸੀਗੀ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਪ੍ਰਧਾਨ ਮੰਤਰੀ ਦੀ ਫੋਟੋ ਨਾਲ। ਤਾਂ ਇਹ ਇਸ ਤਰ੍ਹਾਂ ਮਤਲਬ ਕਿ ਚੱਕਰ ਕੱਟਦਾ ਰਿਹਾ ਮਸਲਾ ਕੋਰਟ ਕਚਹਿਰੀ ਦੇ ਵਿੱਚ, ਡਿਬੇਟਾਂ ਦੇ ਵਿੱਚ, ਕਿ ਭਾਈ ਇਹ ਕੀ ਜ਼ਰੂਰੀ ਹੈ। ਵੈਸੇ ਜੇ ਤੁਸੀਂ ਦੇਖੋ ਨਾ, ਅੱਜ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਹੋਰ ਗੱਲ ਸੁਣਾ ਦਿੰਦਾ, ਕਿਉਂਕਿ ਜਦੋਂ ਰਾਜਨੀਤੀ ਨੂੰ ਪੈਮਾਨੇ ਤੇ ਮਿਲਣਾ ਹੋਵੇ ਤੇ ਫਿਰ ਕਾਨ ਨਹੀਂ ਰੱਖੀ ਦੀ। ਅਸੀਂ ਪਿੱਛੇ ਜੇ ਆਰਸੀ ਬਣਵਾਈ ਸੀਗੀ, ਤੇ ਉਹ ਸਾਡੇ ਘਰੇ ਹੁਣ ਅੱਜ ਕੱਲ ਪੰਜਾਬ ਦੇ ਵਿੱਚ ਆਰਸੀਆਂ ਜਿਹੜੀਆਂ ਨੇ ਨਾ ਉਹ ਡਾਕ ਰਾਹੀਂ, ਤੇ ਉਹ ਜਦ ਅੱਜ ਲਿਫਾਫਾ ਮਿਲਿਆ ਤੇ ਉਹਦੇ ਵਿੱਚ ਰਾਜਾ ਵੜਿੰਗ ਤੇ ਚੰਨੀ ਦੀ ਫੋਟੋ ਆ। ਦੇਖੋ ਆਰਸੀ ਤੇ ਅੱਗੇ ਵੀ ਬਣਦੀ ਹੈ। ਆਰਸੀ ਤੁਸੀਂ ਸਕੂਟਰ ਲੈਂਦੇ ਹੋ, ਸਕੂਟਰੀ ਲੈਂਦੇ ਹੋ, ਮੋਟਰਸਾਈਕਲ, ਕੁਛ ਵੀ ਲੈਂਦੇ ਹੋ, ਆਰਸੀ ਤੁਹਾਨੂੰ ਬਣਾਉਣੀ ਪੈਂਦੀ ਆ। ਤੇ ਉਹ ਅੱਗੇ ਵੀ ਆਰਸੀ ਬਣਦੀ ਆ, ਕਦੇ ਅਸੀਂ ਨਹੀਂ ਸੀ ਦੇਖਿਆ। ਤਾਂ ਉਹ ਜਿਹੜੀ ਮਤਲਬ ਕਿ ਉਹਨਾਂ ਨੇ ਐ ਕੀਤੀ ਹੋਈ ਆ ਪੈਕੇਜਿੰਗ ਕਹਿ ਲਓ ਉਹਦੀ, ਤੇ ਆਰਸੀ ਦੀ, ਤੇ ਉਹਦੇ ਉੱਤੇ 2 ਥਾਵਾਂ ਤੇ ਉਹਨਾਂ ਦੀਆਂ ਫੋਟੋਆਂ ਨੇ। ਦੱਸੋ ਕੀ ਕਰੋਗੇ ਤੁਸੀਂ? ਆਰਸੀ ਕਿੱਥੇ ਕਿੱਥੇ ਚੰਨੀ, ਬਈ ਟੈਗ ਗੱਡੀ ਲਈ ਅਸੀਂ ਜਾਂ ਮੋਟਰਸਾਈਕਲ ਲਿਆ ਅਸੀਂ ਟੈਕਸ ਭਰਿਆ, ਦੱਸੋ ਚੰਨੀ ਦਾ ਇਹਦੇ ਚ ਕੀ ਹੈ ਬਈ? ਟਰਾਂਸਪੋਰਟ ਮਹਿਕਮੇ ਨੇ ਸਾਨੂੰ ਆਰਸੀ ਦੇਣੀ ਹੈ। ਆਰਸੀ ਉਦੋਂ ਦੇਣੀ ਜਦੋਂ ਟੈਕਸ ਕੱਟ ਲੂਗੇ, ਜੋ ਵੀ ਅਸੀਂ ਮੋਟਰ ਲਵਾਂਗੇ, ਕਾਰ ਲਵਾਂਗੇ, ਮੋਟਰਸਾਈਕਲ ਲਵਾਂਗੇ। ਆਹ ਤਾਂ ਹਾਲ ਹੈ ਸਾਡੇ ਲੀਡਰਾਂ ਦਾ। ਅਸੀਂ ਨਰਿੰਦਰ ਮੋਦੀ ਨੂੰ ਪਿੱਟਦੇ ਹਾਂ, ਇੱਥੇ ਸਾਡੇ ਵਾਲਿਆਂ ਦਾ ਕੀ ਹਾਲ ਹੈ? ਉਹ ਆਰਸੀਆਂ ਤੇ ਵੀ ਚੜਾਈ ਫਿਰਦੇ ਆ ਲਿਫਾਫੇ ਆਪਣੇ। ਹੱਦ ਹੋ ਗਈ ਆ। ਅੱਗੇ ਵੇਖਿਆ ਸੀਗਾ ਨਾ ਐਂਬੂਲੈਂਸ ਤੇ ਬਾਦਲ ਸਾਹਿਬ ਦੀ ਫੋਟੋ ਦਾ ਕਿੰਨਾ ਰੌਲਾ ਪੈਂਦਾ ਸੀ, ਮਰੀਜ਼ ਦੇ ਅੰਦਰ ਤੜਫ ਰਿਹਾ ਹੁੰਦਾ ਤੇ ਬਾਦਲ ਸਾਹਿਬ ਮੁਸਕਰਾ ਰਹੇ ਹੁੰਦੇ, ਤੇ ਬੜੀ ਇੰਤਹਾਈ ਮਾੜੀ ਗੱਲ ਆ। ਤੋ ਕਹਿਣ ਦਾ ਮਤਲਬ ਇਹ ਕਿ ਸਾਰੇ ਕਿਤੇ ਹੀ ਚੱਲਦਾ। ਤਾਂ ਬਹਰਹਾਲ ਉਹ ਜਿਹੜੀ ਫੋਟੋ ਨਹੀਂ ਸੀ ਲੱਥ ਰਹੀ, ਇੱਕ ਵਾਰੀ ਕਹਿ ਲਓ ਕਿ ਚੋਣ ਜ਼ਾਬਤੇ ਦੇ ਕਰਕੇ
ਜੋ ਵੈਕਸੀਨ ਸਰਟੀਫਿਕੇਟ ਆ ਉਹਨਾਂ ਤੋਂ ਹਟਾਈ ਗਈ ਆ। ਪਰ ਜੇ ਚੋਣ ਕਮਿਸ਼ਨ ਨੂੰ ਇਹੋ ਜਿਹੀ ਚੀਜ਼ ਲੱਗਦੀ ਹੈ ਕਿ ਇਹ ਕਿਤੇ ਨਾ ਕਿਤੇ ਚੋਣ ਨੂੰ ਪ੍ਰਭਾਵਿਤ ਕਰਦੀ ਹੈ, ਤਾਂ ਜ਼ਾਹਰ ਜੀ ਗੱਲ ਹੈ ਨਾ ਕਿ ਫਿਰ ਹੈ ਤੇ ਮਸ਼ਹੂਰੀ, ਹੈ ਤੇ ਮਸ਼ਹੂਰੀ ਆ, ਉਹਦੇ ਚ ਹੋਰ ਕੁਛ ਨਹੀਂ ਹੈ। ਦੂਜੀ ਗੱਲ ਇੱਕ ਹੋਰ, ਜੇ ਮੈਂ ਤੁਹਾਨੂੰ ਮਤਲਬ ਕਿ ਇੱਕ ਇੰਟਰਸਟਿੰਗ ਚੀਜ਼ ਦੱਸਾਂ, ਇੱਥੇ ਸਾਡੇ ਹਾਈ ਕਰੋਨਾ, ਹਾਈ ਕਰੋਨਾ, ਅੱਗੇ ਗੋ ਕਰੋਨਾ ਵੀ ਹੋਈ ਸੀ ਨਾ, ਥਾਲੀ ਸਾਰਾ ਯਾਦ ਹੈ ਨਾ ਤੁਹਾਨੂੰ, ਬਿਲਕੁਲ। ਭੁੱਲਣਾ ਨਹੀਂ ਕਦੇ ਵੀ। ਤਾਂ ਗੋ ਕਰੋਨਾ ਗੋ, ਹੁਣ ਮਤਲਬ ਕਿ ਹਾਈ ਕਰੋਨਾ ਤੀਜੇ ਦਿਨ ਹੀ ਆ ਜਾਂਦਾ। ਇੱਥੇ ਕੀ ਹੈ ਕਿ ਸਭ ਖੋਲਿਆ, ਜੋ ਮਰਜ਼ੀ ਮौज ਮਸਤੀ ਕਰਨ, ਮौज ਮੇਲਾ ਕਰਨ, ਆਖੇ ਜੀ ਕੰਪੇਨ ਨਹੀਂ ਕਰਨੀ, ਤੁਸੀਂ ਵਰਚੁਅਲ ਕੰਪੇਨ ਹੀ ਰੱਖਣੀ, 5 ਜਣਿਆਂ ਤੋਂ ਵੱਧ ਤੁਸੀਂ ਇਕੱਠੇ ਨਹੀਂ ਹੋ ਸਕਦੇ ਵਗੈਰਾ ਵਗੈਰਾ, ਰਿਸਟ੍ਰਿਕਟਡ ਕੀਤਾ ਗਿਆ ਮਸਲਾ ਸਾਰਾ। ਪਰੰਤੂ ਭਾਜਪਾ ਵਾਲਿਆਂ ਨੇ ਇੱਕ ਨਵਾਂ ਤੋੜ ਲੱਭਿਆ, ਇਹ ਵੈਕਸੀਨ ਕਰੀ ਜਾਂਦੇ ਨੇ, ਮਤਲਬ ਕਿ ਜਿਹੜੀ ਵੈਕਸੀਨ ਲਾਉਂਦੇ ਆ ਨਾ, ਇਹਨਾਂ ਨੇ ਕੈਂਪ ਲਾਏ ਹੋਏ ਨੇ ਆਪਣੇ ਪੱਧਰ ਤੇ, ਵੱਡੇ ਵੱਡੇ ਹੋਰਡਿੰਗ ਲਾ ਕੇ। ਨਰਿੰਦਰ ਮੋਦੀ ਦੇ ਲੁਧਿਆਣੇ ਦੇ ਵਿੱਚ ਕੱਲ ਲੱਗਿਆ ਹੋਇਆ ਸੀਗਾ। ਹਿਸਾਬ ਲਾ ਲਓ ਕਿ ਸਰਕਾਰੀ ਦਵਾ, ਜਾਂ ਕਹ ਲਓ ਸਰਕਾਰ ਨੇ ਮੁਹੱਈਆ ਕਰਵਾਈ ਹੋਊਗੀ, ਸਰਕਾਰ ਨੇ ਟੀਕੇ ਦਿੱਤੇ, ਸਰਕਾਰ ਨੇ ਕੋਈ ਡਾਕਟਰ ਦਿੱਤੇ ਹੋਣੇ ਲਾਉਣ ਲਈ, ਮਾਲਕਾਂ ਦਾ, ਮਸ਼ਹੂਰੀ ਕੰਪਨੀ, ਆਹ ਸਾਰਾ ਕੁਝ ਚੱਲੀ ਜਾਂਦਾ। ਤਾਂ ਬਹਰਹਾਲ ਇਹ ਚੋਣ ਜ਼ਾਬਤਾ, ਇਹਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆਉਣਗੀਆਂ, ਹੋਰਡਿੰਗ ਲਾਏ ਜਾ ਰਹੇ ਨੇ, ਤਸਵੀਰਾਂ ਲਾਈਆਂ ਜਾ ਰਹੀਆਂ। ਚੰਨੀ ਵੀ ਹੱਥ ਜੋੜ ਕੇ ਜਿਹੜਾ ਕਹਿੰਦਾ ਸੀਗਾ ਨਾ, ਘਰ ਘਰ ਚੱਲੀ ਗੱਲ ਤੇ ਚੰਨੀ ਕਰਦਾ ਮਸਲੇ ਹੱਲ, ਹੁਣ ਉਹ ਕਹਿੰਦੇ ਆ ਘਰ ਘਰ ਚੱਲੀ ਗੱਲ, ਚੰਨੀ ਦਾ ਹੋਰਡਿੰਗ ਥੱਲੇ ਚੱਲ ਲਾ ਕੇ ਪਰੇ ਸੁੱਟ ਦਿੰਦੇ। ਜੀ, ਲਾਉਣੇ ਹੀ ਪੈਣੇ ਆ, ਨਹੀਂ ਤਾਂ ਚੰਨੀ ਵੱਜਦਾ ਬਹੁਤ ਸੀ ਅੱਖਾਂ ਦੇ ਵਿੱਚ, ਜਿੱਥੇ ਜਾਓ ਚੰਨੀ ਹੋਈ ਸੀ। ਤੇ ਮਿੰਟੂ ਜੀ, ਉਹ ਜਿਹੜੇ ਹੁਣ ਇਹਨਾਂ ਨੇ ਫ੍ਰੀ ਦੇ ਵਿੱਚ ਆਟੋ ਵਾਲਿਆਂ ਦੇ ਲਾਏ ਸੀ, ਉਹ ਵੀ ਵਿਚਾਰਿਆਂ ਦੇ ਲਵਾਉਣਗੇ? ਨਹੀਂ, ਉਹ ਲਵਾਣੇ ਪੈਣੇ ਨੇ, ਸਾਰੇ ਲਵਾਣੇ ਪੈਣੇ ਆ। ਚੋਣ ਜ਼ਾਬਤਾ ਹੈ। ਆ ਕਿੱਕੀ ਢਿੱਲੋਂ ਜਿਹੜਾ ਹੈਗਾ ਫਰੀਦਕੋਟ ਵਾਲਾ, ਇਹਦੇ ਲੱਗੇ ਹੋਏ ਸੀਗੇ, ਉਹ ਸ਼ਿਕਾਇਤ ਦਿੱਤੀ। ਸ਼ਿਕਾਇਤ ਕੀ ਆ, ਅੱਜ ਕੱਲ ਨਾ ਐਪ ਆ, ਉਹ ਐਪ ਇੱਕ ਆਉਂਦੀ ਆ, ਬਸ ਉਹਦੇ ਵਿੱਚ ਤੁਸੀਂ ਸ਼ਿਕਾਇਤ ਭਰਨੀ, ਨਾਲ ਦੀ ਨਾਲ ਤੁਰੰਤ ਕਾਰਵਾਈ ਹੋ ਜਾਂਦੀ। ਹੁਣ ਚੰਨੀ ਨੇ ਥੋੜੀ ਮਸਲੇ ਹੱਲ ਕਰਨੇ ਹੁੰਦੇ, ਚੋਣ ਕਮਿਸ਼ਨ ਮਸਲੇ ਹੱਲ ਕਰਦਾ, ਤੁਰੰਤ ਹੋ ਜਾਂਦੇ ਆ, ਸੋ ਨਾਲ ਦੀ ਨਾਲ ਲੈ ਜਾਂਦੇ। ਹਾਂ, ਇਹ ਤਾਂ ਕੱਲ ਪਰਸੋਂ ਮੈਂ ਸੁਣਦਾ ਸੀ, ਇਹ ਤਾਂ ਯੁੱਗ ਵੀ ਕਰਨ ਦੇ ਸੀਗੇ ਆਨਲਾਈਨ ਹੀ, ਇਹ ਬੜਾ ਕੁਛ ਕਰਦੇ ਨੇ ਸਾਡੇ ਜਿਹੜੇ ਉੱਥੇ ਦੇ ਚੀਫ ਮਿਨਿਸਟਰ। ਅਗਲੀ ਮਿੰਟੂ ਜੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦੇ ਵਿਵਾਦਿਤ ਪਰਚੇ ਤੇ ਕਮਿਸ਼ਨ ਨੇ ਹੁਣ ਮੰਗਿਆ ਜਵਾਬ। ਹਾਂਜੀ, ਦੇਖੋ ਵਿਵਾਦਿਤ ਪਰਚਾ ਕੀ ਸੀ, ਇਹ ਚੋਣ ਜ਼ਾਬਤੇ ਦੀਆਂ ਖਬਰਾਂ ਨੇ, ਤੇ ਮੈਨੂੰ ਲੱਗਦਾ ਕਿ ਅਗਲੇ 25-26 ਦਿਨ ਆਪਾਂ ਇਹੀ ਪੜਾਂਗੇ, ਰੋਜ਼ਾਨਾ ਹੀ ਏਦਾਂ ਦੀ ਖਬਰ ਕੋਈ ਨਾ ਕੋਈ ਆਇਆ ਕਰੇਗੀ। ਤਾਂ ਗੱਲ ਇਹ ਆ ਕਿ ਚੋਣ ਜ਼ਾਬਤਾ ਲੱਗ ਗਿਆ। ਚੋਣ ਜ਼ਾਬਤੇ ਦੇ ਵਿੱਚ ਵੈਸੇ ਤੇ ਬਥੇਰਾ ਕੁਛ ਚੱਲਦਾ ਪਿਆ ਇੱਥੇ। ਚੋਣ ਜ਼ਾਬਤੇ 'ਚ ਵੱਡੀ ਗੱਲ ਇਹ ਹੋਈ ਕਿ ਆਮ ਆਦਮੀ ਪਾਰਟੀ ਨੇ, ਕਥਿਤ ਤੌਰ ਤੇ ਕਿਹਾ ਜਾਂਦਾ, ਆਮ ਆਦਮੀ ਪਾਰਟੀ ਨੇ ਇੱਕ ਪੰਫਲੇਟ ਛੁਪਾਇਆ। ਹਾਲਾਂਕਿ ਆਮ ਆਦਮੀ ਪਾਰਟੀ ਡਿਨਾਈ ਕਰਦੀ ਹੈ, ਆਮ ਆਦਮੀ ਪਾਰਟੀ ਇਸ ਚੀਜ਼ ਨੂੰ ਨਹੀਂ ਮੰਨਦੀ। ਤਾਂ ਪੰਫਲੇਟ ਕੀ ਸੀਗਾ ਕਿ ਪੈਸੇ ਜਿੱਥੋਂ ਵੀ ਆਉਂਦੇ ਲੈ ਲਓ, ਪੈਸੇ ਜਿੱਥੋਂ ਵੀ ਮਿਲਦੇ ਆ, ਜਿਹੜੀ ਵੀ ਪਾਰਟੀ ਤੋਂ ਮਿਲਦੇ ਆ, ਜਿਵੇਂ ਆਪਾਂ ਕਹਿੰਦੇ ਮੁਫਤ ਦਾ ਤੇਲ ਛੁੱਟੀ ਚ ਪਵਾ ਲਓ, ਤੇ ਉਸ ਤਰ੍ਹਾਂ ਹੀ ਇਹ ਵੀ ਇੱਕ ਮੁਹਾਵਰਾ ਦੇ ਰਹੇ ਆ ਕਿ ਭਾਈ ਪੈਸੇ ਜਿੱਥੋਂ ਮਿਲਦੇ ਆ ਲੈ ਲਓ, ਪਰ ਵੋਟ ਝਾੜੂ ਨੂੰ ਪਾ ਦਿਓ। ਤੇ ਹੁਣ ਇਹ ਪੈ ਗਿਆ ਰੌਲਾ। ਹਾਲਾਂਕਿ ਪ੍ਰੈਸ ਕਾਨਫਰੰਸ 'ਚ ਭਗਵੰਤ ਮਾਨ ਨੇ ਸਾਫ਼ ਕੀਤਾ ਕਿ ਅਸੀਂ ਭਾਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ, ਨਾ ਅਸੀਂ ਇਹ ਕੀਤਾ ਤੇ ਨਾ ਸਾਨੂੰ ਲੋੜ ਆ। ਪਰ ਤੁਹਾਨੂੰ ਯਾਦ ਹੋਣਾ ਕਿ ਇਹ ਗੱਲ ਸੁਣੀ ਲੱਗੇਗੀ ਤੁਹਾਨੂੰ ਕਿ ਜਿਹੜੇ ਹੈਗੇ ਆ ਇਹਨਾਂ ਦੇ ਕਨਵੀਨਰ ਕਹਿ ਲਓ, ਹੁਣ ਤੇ ਵੈਸੇ ਸੁਪਰੀਮੋ ਹੀ ਕਹਿ ਲਓ, ਕੌਮੀ ਕਨਵੀਨਰ ਜਿਹੜੇ ਇਹਨਾਂ ਦੇ, ਅਰਵਿੰਦ ਕੇਜਰੀਵਾਲ, ਉਹਨਾਂ ਨੇ ਇੱਕ ਦਿੱਲੀ 'ਚ ਕਹਿਤਾ ਸੀਗਾ ਕਿ ਪੈਸੇ ਜਿੱਥੋਂ ਮਿਲਦੇ ਆ ਫੜ ਲਓ, ਵੋਟ ਸਾਨੂੰ ਪਾ ਦਿਓ। ਤਾਂ ਉਦੋਂ ਬਾਅਦ ਮੁਕੱਦਮਾ ਹੋ ਗਿਆ ਸੀ। ਭਗਵੰਤ ਮਾਨ ਨੇ ਜ਼ਿਕਰ ਕੀਤਾ, ਕਹਿੰਦੇ ਯਾਰ ਅਸੀਂ ਤੇ ਮਸਾ ਮੁਕੱਦਮੇ ਚੋਂ ਨਿਕਲੇ। ਉਹ ਪੰਫਲੇਟ ਕਿੰਨੇ ਛਪਾਏ ਆ, ਕਿੰਨੇ ਵੰਡਵਾਏ ਆ, ਇਹ ਸਾਰਾ ਭੇਤ ਆ, ਪਰ ਉਹਦੇ ਵਿੱਚ ਲਿਖਿਆ ਸਾਫ਼ ਤੌਰ ਤੇ ਸੀਗਾ। ਸੋ ਇਹ ਗੇਮਾਂ ਵੀ ਚੱਲਦੀਆਂ ਤੁਹਾਨੂੰ ਪਤਾ ਰਾਜਨੀਤੀ 'ਚ, ਪਰ ਇਹਨਾਂ ਨੂੰ ਹੁਣ ਜਵਾਬ ਦੇਣਾ ਪਊਗਾ। ਜਵਾਬ ਜੇ ਦੇਣਗੇ ਤਾਂ ਫਿਰ ਉਸ ਤੋਂ ਬਾਅਦ ਉਹ ਸੰਤੁਸ਼ਟ ਹੋਣਗੇ, ਉਸ ਤੋਂ ਬਾਅਦ ਇਹਨਾਂ ਦੀ ਜਾਨ ਛੁੱਟਣੀ ਆ। ਉਸ ਤਰ੍ਹਾਂ ਇਹ ਨੋਟਸ ਵਗੈਰਾ ਹਾਲੇ ਬਹੁਤ ਹੋਰ ਪਾਰਟੀਆਂ ਜਾਂ ਬਹੁਤ ਹੋਰ ਨੇਤਾਵਾਂ ਨੂੰ ਵੀ ਆਉਣ ਵਾਲੇ ਆ। ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਰਿਸਟ੍ਰਿਕਸ਼ਨਸ ਕਾਫੀ ਨੇ, ਤੇ ਉਹਦੇ ਮੁਤਾਬਕ ਹੁਣ ਤੁਸੀਂ ਫਰਜ਼ ਕਰੋ ਕਿ ਕੋਈ ਵੀ ਲੀਡਰ, ਜੇ ਮੰਨ ਲਓ ਭਗਵੰਤ ਮਾਨ ਵਰਗਾ ਲੀਡਰ ਜਾਂਦਾ ਹੈ, ਕਿ ਉਹਦੇ ਨਾਲ 5 ਬੰਦੇ ਹੀ ਰਹਿਣਗੇ।
ਸੋ ਇਹੋ ਜਿਹੇ ਚੋਣ ਜ਼ਾਬਤੇ ਦੇ ਉਲੰਘਣ ਜਿਹੜੇ ਆ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਖਾਸੇ ਦੇਖਣ ਨੂੰ ਮਿਲਣਗੇ। ਜੀ ਜੀ। ਸਿਕਿਉਰਿਟੀ ਬ੍ਰੀਚ ਮਾਮਲੇ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਕੀ ਆ ਜੀ ਮੋਦੀ ਦੇ ਨਟੰਕੀ ਦਾ ਅਗਲਾ ਐਪੀਸੋਡ? ਦੇਖੋ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਦੇਖੋ ਚਲੋ ਤੁਸੀਂ ਸ਼ਬਦ ਜਿਹੜਾ ਮਰਜ਼ੀ ਇਸਤੇਮਾਲ ਕਰੋ, ਸੁਣਵਾਈ ਹੈ ਸੁਪਰੀਮ ਕੋਰਟ ਦੀ। ਅਵੱਗਿਆ ਆ ਗਈ ਤੇ ਮੇਰੇ ਕੋਲ ਤੇ ਪ੍ਰਸ਼ਾਂਤ ਭੂਸ਼ਣ ਵਾਂਗੂ ਰੁਪਈਆ ਵੀ ਨਹੀਂ ਦੇਣ ਜੋਗਾ ਹੈਗਾ ਜਿਵੇਂ ਉਹਨਾਂ ਨੂੰ ਜੁਰਮਾਨਾ ਹੋਇਆ ਸੀ। ਤਾਂ ਖੈਰ ਦੇਖੋ ਇਹਨਾਂ ਨੇ ਉੱਥੇ ਦਲੀਲਾਂ ਰੱਖੀਆਂ ਨੇ, ਕੇਂਦਰ ਸਰਕਾਰ ਨੇ ਵੀ ਰੱਖੀਆਂ ਨੇ ਤੇ ਪੰਜਾਬ ਸਰਕਾਰ ਨੇ ਵੀ ਰੱਖੀਆਂ। ਪਰ ਜਿਹੜੇ ਹੈਗੇ ਨਾ ਸਾਡੇ ਸੀਜੀਆਈ ਰਮੰਨਾ ਸਾਹਿਬ ਤਾਂ ਕਮਾਲ ਕਰ ਦਿੰਦੇ ਨੇ, ਉਹ ਤਾਂ ਪੂਰੀ ਧੱਕ ਪਾਉਂਦੇ ਜਦੋਂ ਵੀ ਬੋਲਦੇ ਨੇ। ਤਾਂ ਰਮੰਨਾ ਸਾਹਿਬ ਨੇ ਪਹਿਲਾਂ ਤਾਂ ਕੇਂਦਰ ਸਰਕਾਰ ਨੂੰ ਇੱਕ ਚੀਜ਼ ਤੋਂ ਵਰਜਿਆ ਕੀ ਹੈ, ਕਿਉਂਕਿ ਪੰਜਾਬ ਵਾਲਿਆਂ ਨੇ ਕੀ ਕਿਹਾ ਕਿ ਦੇਖੋ ਇੱਕ ਪਾਸੇ ਤੁਹਾਡੇ ਕੋਲ ਮਾਮਲਾ ਹੈ, ਦੂਸਰੇ ਪਾਸੇ ਇਨਵੈਸਟੀਗੇਸ਼ਨ ਸ਼ੁਰੂ ਹੈ, ਤੀਸਰੇ ਪਾਸੇ ਸਾਡੇ ਅਫਸਰਾਂ ਨੂੰ ਐਵੇਂ ਨੋਟਿਸ ਕੱਢੀ ਜਾਂਦੇ ਆ, ਐਵੇਂ ਸੱਦੀ ਜਾਂਦੇ ਆ, ਇਹ ਚੱਲ ਕੀ ਰਿਹਾ? ਤਾਂ ਉੱਥੇ ਅਦਾਲਤ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਜੇ ਤੁਸੀਂ ਇਹ ਸਾਰਾ ਕੁਝ ਆਪ ਹੀ ਕਰਨਾ ਹੈ ਤੇ ਫਿਰ ਅਦਾਲਤ ਦਾ ਕੀ ਕੰਮ ਹੈ? ਇੱਕ ਪਾਸੇ ਸੁਪਰੀਮ ਕੋਰਟ 'ਚ ਲੜਾਈ ਲਿਆਂਦੀ ਤੁਸੀਂ, ਦੂਸਰੇ ਪਾਸੇ ਤੇ ਆਪਣੇ ਪੱਧਰ ਤੋਂ ਹੀ ਕੰਮ ਕਰੀ ਜਾਂਦੇ ਹੋ। ਇਹ ਕੀ ਚੱਕਰ ਆ ਬਈ? ਇਹ ਕੀ ਚੱਕਰ ਆ? ਹੁਣ ਤੁਸੀਂ ਆਪ ਹੀ ਸਮਝ ਲਓ ਕਿ ਕਿਸ ਤਰ੍ਹਾਂ ਦੀ ਸੁਣਵਾਈ ਚੱਲਦੀ ਹੈ। ਐਸਾ ਨਹੀਂ ਹੈ ਕਿ ਉੱਥੇ ਸਾਰਾ ਇੱਕ ਤਰਫਾ ਹੀ ਚੱਲ ਜਾਂਦਾ। ਸੁਪਰੀਮ ਕੋਰਟ ਹੈ ਤਾਂ ਸੁਪਰੀਮ ਕੋਰਟ ਨੇ ਵਰਜਿਆ ਕੇਂਦਰ ਸਰਕਾਰ ਨੂੰ ਕਿ ਲਓ ਬਈ, ਜੇ ਸਾਡੇ ਅਧਿਕਾਰ ਖੇਤਰ ਦੇ ਵਿੱਚ ਜੇ ਇਹ ਸਾਡੇ ਜੁਰਿਸਡਿਕਸ਼ਨ ਦੇ ਵਿੱਚ ਮਾਮਲਾ ਆਇਆ ਤੇ ਤੁਸੀਂ ਕਿਰਪਾ ਕਰਕੇ ਹੁਣ ਸਾਡੇ ਦੇਖ ਲਓ, ਅਸੀਂ ਦੇਖਦੇ ਹਾਂ। ਤੇ ਨਾਲ ਤੁਸ਼ਾਰ ਮਹਿਤਾ ਜਿਹੜੇ ਆ ਉਹਨਾਂ ਨੂੰ ਸਵਾਲ ਕੀਤਾ ਕਿ ਜੇ ਤੁਸੀਂ ਸਾਰਾ ਕੁਝ ਤੈਅ ਹੀ ਕਰ ਲਿਆ ਤੇ ਫਿਰ ਸਾਡੇ ਸਾਹਮਣੇ ਆ ਕੇ ਕਿਉਂ ਖਲੋਤੇ ਹੋ? ਇਹ ਕੋਈ ਸਧਾਰਨ ਟਿੱਪਣੀ ਨਹੀਂ, ਇਹਨੂੰ ਨੋਟ ਕਰ ਲਿਓ ਕਿ ਖੁਦ ਸੋਲਿਸਿਟਰ ਜਨਰਲ ਨੂੰ ਕੋਰਟ ਕਹਿ ਰਿਹਾ, ਸੁਪਰੀਮ ਕੋਰਟ ਕਹਿ ਰਿਹਾ। ਹਾਲਾਂਕਿ ਇਹ ਸਾਰੀ ਸੁੱਟ ਜਿਹੜੀ ਆ ਉਹ ਸੁੱਟ ਰਹੇ ਨੇ ਮਤਲਬ ਪੰਜਾਬ ਪੁਲਿਸ ਤੇ। ਵੈਸੇ ਤੇ ਉਹ ਸੁੱਟਣੀ ਵੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਬਣਦੀ ਆ। ਉਹ ਕਹਿੰਦੇ ਬਲੂ ਬੁੱਕ ਦੇ ਮੁਤਾਬਕ ਡੀਜੀਪੀ ਦੀ ਜ਼ਿੰਮੇਵਾਰੀ ਬਣਦੀ ਸੀ, ਮਤਲਬ ਜੋ ਆਪਣਾ ਹੁੰਦਾ ਡਾਇਰੈਕਟਰ ਜਨਰਲ ਆਫ ਪੁਲਿਸ, ਕਿ ਉਹਦੀ ਜ਼ਿੰਮੇਵਾਰੀ ਬਣਦੀ ਸੀਗੀ, ਰੂਟ ਕਲੀਅਰੈਂਸ ਵਗੈਰਾ ਸਾਰਾ ਕੁਝ ਉਹਨਾਂ ਨੇ ਕਰਨਾ ਸੀਗਾ। ਤਾਂ ਇਹਨਾਂ ਨੇ ਉਹ ਸਾਰਾ ਕੁਝ ਨਹੀਂ ਕੀਤਾ, ਇਹ ਨਾਕਾਮ ਰਹੇ। ਦੂਜੇ ਪਾਸੇ ਪੰਜਾਬ ਨੇ ਕਿਹਾ ਕਿ ਵੇਖੋ ਠੀਕ ਹੈ, ਜੇ ਸਾਡੇ ਕਿਸੇ ਅਧਿਕਾਰੀ ਦੀ ਬੇਪਰਵਾਹੀ ਹੈਗੀ ਆ, ਲਾਪਰਵਾਹੀ ਹੈਗੀ ਆ, ਕੋਈ ਚੱਕਰ ਨਹੀਂ, ਤੁਸੀਂ ਕਾਰਵਾਈ ਕਰ ਦਿਓ, ਪਰ ਜਾਂਚ ਤਾਂ ਹੋਣ ਦਿਓ ਨਾ। ਇਨਵੈਸਟੀਗੇਸ਼ਨ ਪੂਰੀ ਹੋਈ ਤੋਂ ਬਗੈਰ ਹੀ ਤੁਸੀਂ ਨੋਟਿਸ ਘੱਲ ਦਿੱਤੇ, ਇਹ ਕਰ ਦਿੱਤਾ, ਵਾਹ ਕਰ ਦਿੱਤਾ। ਸੋ ਇਸੇ ਕਰਕੇ ਫਿਰ ਕੋਰਟ ਦੀ ਟਿੱਪਣੀ ਆਉਂਦੀ ਹੈ ਕਿ ਭਾਈ ਨਹੀਂ, ਇਸ ਤਰ੍ਹਾਂ ਨਹੀਂ ਕੰਮ ਚੱਲੇਗਾ। ਤਾਂ ਦੂਜੀ ਗੱਲ ਇਹ ਆ, ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਿਹੜੀ ਗੱਲ ਕਹੀ ਉਹ ਇਹ ਆ, ਕਹਿੰਦੇ ਕਿ ਕੋਈ ਇਹਨਾਂ ਨੇ ਸਾਡੇ ਨਾਲ ਰਾਬਤਾ ਨਹੀਂ ਕੀਤਾ, ਸੰਚਾਰ ਜਿਹਨੂੰ ਆਪਾਂ ਕਹਿ ਲਈਏ, ਸੂਚਨਾਵਾਂ ਦਾ ਆਦਾਨ ਪ੍ਰਦਾਨ, ਤੇ ਜਿਹੜੇ ਪੁਲਿਸ ਦੇ ਡਾਇਰੈਕਟਰ ਜਨਰਲ ਸੀ ਕੋਈ ਇਨਪੁਟ ਨਹੀਂ ਸੀ, ਜੋ ਕਿ ਉਹਦੀ ਜ਼ਿੰਮੇਵਾਰੀ ਸੀ। ਸੰਚਾਰ ਹੋਣਾ ਚਾਹੀਦਾ ਸੀ। ਮਾਮਲਾ ਪੂਰੀ ਤਰ੍ਹਾਂ ਖੁਫੀਆ ਤੰਤਰ ਦੀ ਅਸਫਲਤਾ ਸੀ। ਜੇਕਰ ਐਸਪੀਜੀ ਐਕਟ ਅਤੇ ਬਲੂ ਬੁੱਕ ਦੀ ਉਲੰਘਣਾ ਹੁੰਦੀ ਹੈ ਤਾਂ ਸੁਣਵਾਈ ਆਦਿ ਦੀ ਲੋੜ ਨਹੀਂ ਹੈ। ਮਤਲਬ ਕਿ ਇਹ ਸੋਲਿਸਿਟਰ ਜਨਰਲ ਕਹਿ ਰਹੇ ਨੇ ਕਿ ਭਾਈ ਜੇ ਬਲੂ ਬੁੱਕ ਦੀ ਉਲੰਘਣਾ ਹੁੰਦੀ ਹੈ ਤਾਂ ਸੁਣਵਾਈ ਆਦਿ ਦੀ ਕੋਈ ਲੋੜ ਨਹੀਂ, ਮਤਲਬ ਕਿ ਸਾਡੇ ਅਧਿਕਾਰ ਚਾਹੁੰਦਾ ਹੈ। ਤਾਂ ਦੇਖੋ ਕੇਂਦਰ ਸਰਕਾਰ ਕਿਸ ਤਰ੍ਹਾਂ ਅੱਗਾ ਵੱਲ ਰਿਹਾ, ਪਰ ਸੁਪਰੀਮ ਕੋਰਟ ਕਹਿ ਰਿਹਾ ਕਿ ਜੇ ਹੁਣ ਇੱਥੇ ਆਏ ਹੋ ਤਾਂ ਘੱਟੋ ਘੱਟ ਸਾਨੂੰ ਭਾਈ ਸਮਝਣ ਦਾ, ਸਾਨੂੰ ਕੰਮ ਕਰਨ ਦਾ ਮੌਕਾ ਦਿਓ। ਤਾਂ ਬਹਰਹਾਲ ਹੋਇਆ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਵੱਖਰੀ ਸੁਤੰਤਰ ਜਾਂਚ ਕਮੇਟੀ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ। ਮੇਰੇ ਖਿਆਲ ਦੇ ਨਾਲ ਉਹਦਾ ਪ੍ਰਸਤਾਵ ਆ ਗਿਆ। ਉਹਦੇ ਵਿੱਚ ਵੱਡੀ ਗੱਲ ਕੀ ਹੈ ਕਿ ਪੰਜਾਬ ਦੇ ਵੀ ਇੱਕ ਅਫਸਰ ਨੂੰ, ਪੰਜਾਬ ਦੇ ਵੀ ਇੱਕ ਸੀਨੀਅਰ ਅਫਸਰ ਨੂੰ ਰੱਖਿਆ ਗਿਆ, ਕਿਉਂਕਿ ਪੰਜਾਬ ਨੇ ਸਭ ਤੋਂ ਵੱਡਾ ਉਜ਼ਰ ਇਹੀ ਜਤਾਇਆ ਸੀਗਾ ਨਾ ਕੇਂਦਰ ਦੀ ਕਮੇਟੀ ਤੇ ਕਿ ਭਾਈ ਇਹਨਾਂ ਦੀ ਆਪਣੀ ਕਮੇਟੀ, ਔਰ ਖਾਸ ਤੌਰ ਤੇ ਇੱਕ ਵਿਸ਼ੇਸ਼ ਨਾਮ ਸੀਗਾ ਜਿਹਦੇ ਤੇ ਇਹਨਾਂ ਨੂੰ ਇਤਰਾਜ਼ ਸੀਗਾ ਕਿ ਇਹ ਨਹੀਂ ਹੋਣਾ ਚਾਹੀਦਾ। ਤਾਂ ਦੇਖਦੇ ਆ ਹੁਣ ਅਗਲੀ ਜਿਹੜੀ ਸੁਣਵਾਈ ਆ ਉਹਦੇ ਚ ਕੀ ਹੁੰਦਾ, ਜਾਂ ਜਿਹੜੀ ਇਹ ਕਮੇਟੀ ਬਣਦੀ ਆ ਉਹਦੇ ਚ ਕੀ ਹੁੰਦਾ। ਪਰ ਕੇਂਦਰ ਸਰਕਾਰ ਸਾਫ਼ ਤੌਰ ਤੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਅਸੀਂ ਜੋ ਮਰਜ਼ੀ ਕਹੀ ਜਾਈਏ, ਅਸੀਂ ਜੋ ਮਰਜ਼ੀ ਸੋਚੀ ਜਾਈਏ, ਅਸੀਂ ਜੋ ਮਰਜ਼ੀ ਆਪਣੇ ਆਪ ਨੂੰ ਬਣਾਈ ਚੱਲੀਏ, ਪਰ ਅਸਲ ਦੇ ਵਿੱਚ ਇਹ ਪੁਲਿਸ ਦੀ ਨਾਅਹਲੀਅਤ ਦਾ ਮਾਮਲਾ, ਔਰ ਮਾਫ ਕਰਨਾ ਨਾਅਹਲੀਅਤ ਦਾ ਨਹੀਂ, ਇਹ ਲੀਡਰਾਂ ਦੀ ਨਲਾਇਕੀ ਤੇ ਲੀਡਰਾਂ ਦੀ ਬਦ ਇਖਲਾਕੀ ਤੇ ਬਦਨੀਤੀ ਦਾ ਮਸਲਾ ਹੈ। ਬਦਨੀਤੀ ਕੀ ਸੀ, ਮੈਂ ਤੁਹਾਨੂੰ ਪਹਿਲੇ ਦਿਨ ਹੀ ਖੋਲ ਕੇ ਦੱਸ ਦਿੱਤਾ ਸੀਗਾ ਕਿ ਸਾਰੀ ਗੇਮ ਇਸੇ ਕਰਕੇ ਸੀ
ਕਿ ਜੇ ਭਾਰਤੀ ਜਨਤਾ ਪਾਰਟੀ ਇਕੱਠ ਕਰ ਗਈ ਤੇ ਸਾਡੇ ਤੇ ਬਹੁਤ ਭਾਰੀ ਪਊਗੀ। ਤਾਂ ਉਹਦਾ ਨਤੀਜਾ ਗਾਂ ਫਿਰ ਨਿਕਲਿਆ, ਉਹ ਤੁਹਾਡੇ ਸਾਹਮਣੇ ਆ, ਨਤੀਜਾ ਸਾਹਮਣੇ। ਤੇਰੇ ਇੱਕ ਗੀਤ ਸੁਣਿਆ ਸੀ ਬਹੁਤ ਲੰਮਾ ਸਮਾਂ ਪਹਿਲਾਂ, 20 ਸਾਲ ਪਹਿਲਾਂ, ਤਾਂ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਗੱਲ ਫਿਰ ਕਿੱਥੋਂ ਦੀ ਕਿੱਧਰ ਨੂੰ ਚਲੇ ਗਈ। ਜੀ ਜੀ ਜੀ। ਸੋਨੂ ਸੂਦ ਦਾ ਕਹਿੰਦੇ ਪਤਾ ਨਹੀਂ ਸੀ ਲੱਗ ਰਿਹਾ ਕਿਹੜੇ ਪਾਸੇ ਨੂੰ ਜਾਣਾ ਆ, ਆਖਿਰ ਉਸ ਦੀ ਭੈਣ ਮਾਲਵਿਕਾ ਕਾਂਗਰਸ 'ਚ ਹੋਈ ਸ਼ਾਮਲ। ਨਹੀਂ, ਸੂਤ ਕਿਸੇ ਨਾਲ ਆਉਣਾ ਹੀ ਨਹੀਂ ਸੀਗਾ, ਕਾਂਗਰਸ ਨਾਲ ਹੀ ਕੀਰੀ ਉਹਨਾਂ ਦਾ ਆ ਜਾਣਾ ਸੀਗਾ। ਤੇ ਚਲੋ ਆ ਗਿਆ ਹੁਣ, ਠੀਕ ਆ। ਪਰ ਗੱਲ ਇਹ ਆ ਕਿ ਜੇ ਇਹਨਾਂ ਨੇ ਪਾਰਟੀ ਜੁਆਇਨ ਕੀਤੀ ਹੈ ਤੇ ਇਹਨਾਂ ਦਾ ਸਿਟਿੰਗ ਐਮਐਲਏ ਹੈ ਜਿਹੜਾ ਹਰਜੋਤ ਕਮਲ, ਨਾਂ ਨਾਲ ਵੈਸੇ ਕਮਲ ਲੱਗਦਾ ਹੈ ਨਹੀਂ, ਹਰਜੋਤ ਕਮਲ ਨੇ ਬਗਾਵਤੀ ਵਿਗਲ ਵੀ ਵਜਾ ਦਿੱਤਾ। ਸੋ ਇੱਕ ਲਿਆਓ ਤੇ ਇੱਕ ਭਜਾਓ। ਹਰਜੋਤ ਕਮਲ ਨਾਂ ਦੇ ਨਾਲ ਕਮਲ ਲੱਗਦਾ, ਸੰਕੇਤ ਵੀ ਦਿੱਤੇ ਆ, ਕਹਿੰਦਾ ਆਜ਼ਾਦ ਵੀ ਲੜ ਸਕਦੇ ਆ, ਪਾਰਟੀ ਦਾ ਪੱਲਾ ਵੀ ਫੜ ਸਕਦੇ ਆ। ਤਾਂ ਪਾਰਟੀ ਕਿਹੜੀ ਹੋਊ? ਸਾਰਾ ਜੀ ਗੱਲ ਆ ਕਿ ਅਕਾਲੀਆਂ 'ਚ ਜਾਣਾ ਔਖਾ ਆ, ਕਿਉਂਕਿ ਅਕਾਲੀ ਤੇ ਮੋਗੇ ਤੋਂ ਟਿਕਟ ਦਈ ਬੈਠੇ ਆ। ਮੱਖਣ ਬਰਾੜਾ ਖੁੱਲੀ ਪਿਆਰ ਦੀ ਕਿਤਾਬ ਹੋਵੇ, ਉਹ ਮੱਖਣ ਨਹੀਂ, ਉਹ ਵੀ ਵੈਸੇ ਮੋਗੇ ਦੇ ਆ, ਜੇ ਦੇਖੋਗੇ ਉਹ ਵੀ ਉਸੇ ਏਰੀਏ ਦੇ। ਤੇ ਮੱਖਣ ਬਰਾੜ ਹੈਗੇ ਆ ਜਥੇਦਾਰ ਤੋਤਾ ਸਿੰਘ ਜੀ ਦੇ ਸਪੁੱਤਰ, ਤੇ ਇਹਨਾਂ ਨੂੰ ਮਿਲੀ ਹੋਈ ਆ ਟਿਕਟ ਆਲਰੇਡੀ। ਤਾਂ ਜਾਣਾ ਕਿੱਥੇ ਆ? ਅਬ ਤੁਮੇ ਛੋੜ ਕੇ ਜਾਏ ਕਹਾਂ। ਸੋ ਜਾਓਗੇ ਤਾਂ ਕਿੱਥੇ ਜਾਓਗੇ? ਉੱਥੇ ਫਿਰ ਕੈਪਟਨ ਨੂੰ ਪਾਓਗੇ ਜਾਂ ਭਾਜਪਾ ਨੂੰ ਪਾਓਗੇ, ਮਾਮਲਾ ਇੱਕੋ ਹੀ ਆ। ਤਾਂ ਖੈਰ ਹਰਜੋਤ ਕਮਲ ਦੇ ਨਾਂ ਨਾਲ ਇਤਫਾਕਨ ਕਮਲ ਲੱਗਦਾ, ਤਾਂ ਕੀ ਉਹ ਕਮਲ ਆਪਣੀ ਜੇਬ ਤੇ ਸਜਾ ਲੈਣਗੇ? ਦੇਖਣਾ ਹੋਏਗਾ। ਤਾਂ ਮਾਲਵਿਕਾ ਸੂਦ ਪਾਰਟੀ ਜੁਆਇਨ ਕਰਦੇ ਆ। ਅੱਜ ਦੋਨੇ ਵੱਡੇ ਚਿਹਰੇ ਕਾਂਗਰਸ ਦੇ, ਚੰਨੀ ਜੀ ਤੇ ਸਿੱਧੂ ਜੀ, ਦੋਨੇ ਹੀ ਆਉਂਦੇ ਆ, ਦੋਨੇ ਹੀ ਜੁਆਇਨਿੰਗ ਕਰਵਾਉਂਦੇ ਆ, ਦੋਨੇ ਹੀ ਗੁਣਗਾਨ ਕਰਦੇ। ਪਰ ਜਿਹੜਾ ਮੈਂ ਕਹਿ ਰਿਹਾ ਕਿ ਹਰਜੋਤ ਕਮਲ ਹੋਰਾਂ ਦੇ ਸਮਰਥਕ ਕੱਲ ਹੀ ਜੁੜ ਗਏ ਸਨ ਉਹਨਾਂ ਦੀ ਰਾਇਸ਼ ਤੇ ਜੀ, ਔਰ ਉਹਨਾਂ ਨੇ ਤੇ ਕਰਾਰੀਆਂ ਗੱਲਾਂ ਵੀ ਕਹੀਆਂ ਕਿ ਦੇਖੋ ਇਹ ਸੈਲੀਬ੍ਰਿਟੀ ਸੀਗਾ, ਪੈਸੇ ਦੇ ਕੇ ਟਿਕਟ ਲਏ ਆ, ਜਿੱਥੇ ਮੈਂ ਚਲੇ ਜਾਣਾ ਆ, ਜਿੱਥੇ ਮੈਂ ਤੁਹਾਡੇ ਨਾਲ ਖਲੋ ਜਾਣਾ, ਉੱਥੇ ਮਾਲਵਿਕਾ ਥੋੜੀ ਖਲੋ ਜਾਏਗੀ। ਕਿਹੜੀਆਂ ਗੱਲਾਂ ਕਰਦੇ ਤੇ। ਤਾਂ ਹੁਣ ਜਦੋਂ ਇਹ ਉੱਥੋਂ ਜੁਆਇਨ ਕਰਵਾ ਕੇ ਨਿਕਲਣ ਲੱਗੇ ਤਾਂ ਹਰਜੋਤ ਕਮਲ ਦੇ ਸਮਰਥਕਾਂ ਨੇ ਚੰਨੀ ਦੇ ਘਰਾਓ ਦਾ ਯਤਨ ਕੀਤਾ। ਤੁਸੀਂ ਹਿਸਾਬ ਲਾ ਲਓ, ਚੋਣ ਕਮਿਸ਼ਨ ਕਹਿੰਦਾ ਇਕੱਠੇ ਨਹੀਂ ਹੋਣਾ, ਇੱਥੇ ਹਰਜੋਤ ਕਮਲ ਦੇ ਘਰ ਵੀ ਜਮਾਵੜਾ, ਤੇ ਜਦੋਂ ਚੰਨੀ ਚੱਲਿਆ ਉਹ ਕਹਿੰਦੇ ਖੜ ਜਾ, ਹੁਣ ਪਿਆਰ ਵੀ ਲੈ ਜਾ ਸਾਡਾ ਜਾਂਦੇ ਆ। ਤਾਂ ਪਿਆਰ ਵੀ ਦੇਣ ਆਏ, ਤਕਰੀਬਨ 100-200 ਬੰਦਾ ਹੋਣਾ। ਤਾਂ ਧੱਕ ਧੱਕਾ ਵੀ ਚੱਲੀ ਜਾਂਦਾ ਇਲੈਕਸ਼ਨ ਦੇ ਵਿੱਚ। ਸੋ ਇਹ ਆ ਕਿ ਇਹ ਤੇ ਹੁਣ ਇਹਨਾਂ ਦੇ ਵਿੱਚ ਪਸੂੜੀ ਪੈ ਕੇ ਰਹਿਣੀ ਕਾਂਗਰਸੀਆਂ ਦੇ ਵਿੱਚ। 10 ਥਾਵਾਂ ਤੇ ਪੈਂਦੀ ਆ, 15 ਥਾਵਾਂ ਤੇ ਪੈਂਦੀ ਆ, 20 ਥਾਵਾਂ ਤੇ ਪੈਂਦੀ ਆ, ਪਤਾ ਨਹੀਂ, ਪਵੇਗੀ ਜ਼ਰੂਰ। ਔਰ ਇਹ ਪਸੂੜੀ ਮਾਫ ਕਰਨਾ ਹਰੇਕ ਪਾਰਟੀ 'ਚ ਪੈ ਰਹੀ ਹੈ। ਬਸਪਾ ਵਾਲੇ ਕਹਿੰਦੇ ਕਿ ਜਿਹੜੀਆਂ ਸਾਡੇ ਕੋਟੇ ਦੀਆਂ ਆਈਆਂ ਨੇ ਵੀ, ਅਸੀਂ ਇਹਦਾ ਰਿਵਿਊ ਕਰਾਂਗੇ ਸੀਟਾਂ ਦਾ, ਫਿਰ ਅਦਲਾ ਬਦਲੀ ਹੋ ਸਕਦੀ, ਉੱਥੇ ਵੀ ਰੌਲਾ ਹੈ। ਜੇ ਆਮ ਆਦਮੀ ਪਾਰਟੀ 'ਚ ਵੇਖੋ ਕਿ ਲਿਸਟ ਘੁੰਮਦੀ ਪਈ ਆ, ਲੋਕ ਲਿਸਟ ਕੱਢ ਕੇ ਦੇ ਆਏ ਕਿ 35 ਤੋਂ 40 ਬੰਦੇ ਇਸ ਤਰ੍ਹਾਂ ਦੇ ਆ ਜਿਹੜੇ ਵੱਖ-ਵੱਖ ਪਾਰਟੀਆਂ 'ਚ ਆਏ। ਕਮਾਲ ਦੀ ਗੱਲ ਕਿ ਇੱਕ ਟਿਕਟ ਉਸ ਬੰਦੇ ਨੂੰ ਦੇ ਦਿੱਤੀ ਬਠਿੰਡਾ ਦਿਹਾਤੀ ਦੀ, ਜਿਹੜਾ ਪਿਛਲੀ ਵਾਰੀ ਇਹਨਾਂ ਦੇ ਹੱਥੋਂ ਹੀ ਆ ਰਿਹਾ ਸੀਗਾ ਅਕਾਲੀ ਦਲ ਦਾ, ਕਹਿੰਦੀ ਉਹਨੂੰ ਐਤਕੀ ਬਣਾਤਾ। ਇੱਕ ਕੁਝ ਘੰਟੇ ਪਹਿਲਾਂ ਆਇਆ, ਕਹਿੰਦੇ ਉਹ ਟਿਕਟ ਲੈ ਗਿਆ। ਅੱਜ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਕਹਿ ਲਓ ਕਿ ਖੁੰਡ ਨੌਜਵਾਨ ਲੀਡਰ ਸੀਗੇ ਪੁਰਾਣੇ ਇਹਨਾਂ ਦੇ, ਉਹਨਾਂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਵੀ ਕੀਤੀ ਇਸ ਬਾਬਤ ਕਿ ਭਾਈ ਅਸੀਂ ਤੇ ਰਹਿ ਗਏ, ਉਹ ਜਿਵੇਂ ਨਾ ਮੌਜਾਂ ਲੁੱਟ ਗਏ ਮਰੱਬਿਆਂ ਵਾਲੇ, ਤੇ ਅਸੀਂ ਰਹਿ ਗਏ ਭਾਅ ਪੁੱਛਦੇ। ਉਹ ਕਹਿੰਦੇ ਅਸੀਂ ਤੇ ਭਾਅ ਹੀ ਪੁੱਛਦੇ ਰਹਿ ਗਏ ਭਾਈ, ਤੇ ਸਾਡੀ ਤੇ ਕਿਉਂਕਿ ਕਿਹੜੀ ਤੁਲਣੀ ਸੀ, ਕਿਉਂਕਿ ਸਾਡੇ ਕੋਲ ਤੇ ਭਾਅ ਉਹਨੇ ਹੈਗੀ ਨਹੀਂ, ਸੋ ਭਾਅ ਲਾ ਕੇ ਤੇ ਲੈ ਗਏ ਆ ਭਾਈ। ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਕਿ ਰੇਂਜ ਰੋਵਰ ਵੀ, ਮੈਨੂੰ ਤੇ ਨਾਂ ਨਹੀਂ ਆਉਂਦੇ ਗੱਡੀਆਂ ਦੇ, ਰੇਂਜ ਰੋਵਰ ਵੀ ਦੱਸ ਦਿਆਂਗੇ ਕਿ ਕਿਹਦੇ ਖਾਤੇ 'ਚ ਚੱਲਦੀ ਆ, ਕ੍ਰੈਡਿਟ ਕਾਰਡ ਵੀ ਦੱਸ ਦਿਆਂਗੇ ਕਿ ਕਿਹਦੀ ਜੇਬ 'ਚ ਹੁੰਦਾ, ਸਮਾਂ ਆਉਣ ਦਿਓ। ਰਾਜੇਵਾਲ ਜੀ ਵੀ ਇਹੋ ਗੱਲ ਕਹਿੰਦੇ ਆ। ਟਿਕਟਾਂ ਦਾ ਉੱਥੇ ਵੀ ਰੌਲਾ, ਟਿਕਟਾਂ ਦਾ ਜੇ ਦੇਖੋਗੇ ਕਾਂਗਰਸ ਦੇ ਵਿੱਚ ਵੀ ਘਮਸਾਨ ਹੈ, ਭਾਜਪਾ ਦੇ ਵਿੱਚ ਹਾਲ ਦੀ ਘੜੀ ਕਹਿ ਲਓ ਕਿ ਸ਼ਾਂਤੀ ਜ਼ਰੂਰ ਆ, ਪਰ ਕਿਤੇ ਨਾ ਕਿਤੇ ਇਹਨਾਂ ਦੇ ਵੱਡੇ ਲੀਡਰਾਂ ਨੂੰ ਵੀ, ਭਾਜਪਾ ਦੇ ਵੱਡੇ ਲੀਡਰਾਂ ਨੂੰ ਵੀ ਡਰ ਆ, ਕਿਉਂਕਿ ਹਾਈ ਕਮਾਨ ਨੇ ਆਪਣੇ ਹੱਥਾਂ ਦੇ ਵਿੱਚ ਲਿਆ ਹੋਇਆ ਸਾਰਾ, ਮਤਲਬ ਕਿ ਦਾਰੋਮਦਾਰ ਆਪਣੇ ਹੱਥਾਂ ਦੇ ਵਿੱਚ ਲਿਆ। ਤਾਂ ਟਿਕਟਾਂ ਦੀ ਪਸੂੜੀ ਹਰੇਕ ਪਾਸੇ ਜ਼ਰੂਰ ਨਜ਼ਰ ਆਉਂਦੀ ਹੈ, ਪਰ ਇਹ ਆਪਾਂ ਨੂੰ ਪਤਾ ਹੀ ਆ ਕਿ ਇੱਕ ਇਲੈਕਸ਼ਨ ਤੋਂ ਪਹਿਲਾਂ ਅਵਾਲ ਹੁੰਦਾ, ਨਾਰਾਜ਼ ਬੰਦੇ, ਨਿਰਾਸ਼ ਬੰਦੇ, ਹਤਾਸ਼ ਬੰਦੇ ਜਾਂ ਅੱਖੋਂ ਪਰੋਖੇ ਕੀਤੇ ਬੰਦੇ ਕਲਪਦੇ ਜ਼ਰੂਰ ਹੁੰਦੇ ਆ। ਉਹਦੇ ਚੋਂ ਕੁਛ ਫਿਰ ਤੁਹਾਨੂੰ ਪਤਾ ਹੈ
ਐਸੇ ਵੀ ਹੁੰਦੇ ਆ ਜਿਹੜੇ ਕਾਬਲ ਨਹੀਂ ਹੁੰਦੇ, ਪਹਿਲਾਂ ਬਣ ਗਏ ਹੁੰਦੇ, ਦੁਬਾਰਾ ਫੇਰ ਚਾਰਾ ਮਾਰਦੇ ਆ, ਹੇਰਾਫੇਰੀ ਵਾਲੇ ਵੀ ਹੁੰਦੇ ਆ। ਸੋ ਕਾਫੀ ਕੁਛ ਆ, ਗੁੰਝਲਦਾਰ ਮਸਲਾ। ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੀਆਂ ਬਗਾਵਤਾਂ ਜਿਹੜੀਆਂ ਉਹ ਦਿਖੂਗੀਆਂ। ਜੀ, ਜੀ, ਬਿਲਕੁਲ। ਅਗਲੀ ਗੱਲ ਕਰੀਏ, ਬਿਕਰਮ ਮਜੀਠੀਆ ਨੂੰ ਮਿਲ ਗਈ ਬੇਲ। ਹਾਂਜੀ, ਹਾਂਜੀ। ਜੇ ਨਾ ਮਿਲਦੀ ਬੇਲ ਤੇ ਫਿਰ ਮਿਲ ਜਾਣੀ ਸੀ ਪੱਕੀ ਜੇਲ੍ਹ। ਤੇ ਇਹੀ ਅਸਲ ਦੇ ਵਿੱਚ ਸੀ ਖੇਲ। ਦੇਖੋ, ਅੱਗੇ ਵੀ ਮੈਂ 1-2 ਮਰਤਬਾ ਗੱਲ ਕੀਤੀ, ਔਰ ਬਹੁਤ ਸਾਰੇ ਮੰਚਾਂ ਤੇ ਵੀ ਮੈਂ ਗੱਲ ਕੀਤੀ ਹੈ ਕਿ ਅਸਲ ਦੇ ਵਿੱਚ ਬਿਕਰਮ ਮਜੀਠੀਆ ਜਾਂ ਕਹਿ ਲਓ ਕਿ ਚੰਨੀ ਦੀ ਗੇਮ ਨਹੀਂ ਸੀ। ਇਹ ਕੁੱਲ ਮਿਲਾ ਕੇ ਅਕਾਲੀ ਦਲ ਵਰਸਜ ਕਾਂਗਰਸ ਦਾ ਹੀ ਮਸਲਾ ਸੀਗਾ। ਕਾਂਗਰਸ ਉਹਨੂੰ ਫੜ ਲੈਂਦੀ, ਸਿੱਧੂ ਨੇ ਇੱਕ ਕੁੱਟ-ਕੁੱਟ ਕੇ ਲਾਲ ਕਰ ਲਿਆ ਕਰਨੀ ਸੀ। ਆ ਵੇਖਿਆ, ਵੇਖਿਆ, ਜਿਵੇਂ ਕਰਦਾ ਰੱਖਤਾ ਨਾ ਰਗੜ ਕੇ, ਉਹਨੇ ਐ ਕਰੀ ਜਾਣਾ ਸੀ, ਰੱਖਤਾ ਨਾ ਰਗੜ ਕੇ। ਅੱਜ ਹੁਣ ਉਹ ਦੂਜੇ ਕਹਿਣਗੇ, ਵੇਖਿਆ ਉਹ ਪ੍ਰਧਾਨ ਜੀ ਤੱਕ ਲੱਗ ਵੀ ਪਿਆ, ਹੁਣੇ ਉਹਨਾਂ ਨੇ ਇੰਟਰਵਿਊ ਦੇਣੇ ਸ਼ੁਰੂ ਕਰ ਦਿੱਤੇ ਆ। 2 DGP ਬਦਲੇ, ਨਾਲੇ ਫਲਾਹ ਕੀਤਾ, ਧਮਕਾਅ ਕੀਤਾ। ਤਾਂ ਕਹਿਣ ਦਾ ਮਤਲਬ ਕਿ ਸਾਰੀ ਗੇਮ ਬਦਲ ਗਈ ਨਾ। ਬਿਕਰਮ ਸਿੰਘ ਮਜੀਠੀਆ ਨੂੰ ਤੇ ਅਕਾਲੀ ਦਲ ਬਾਦਲ ਨੂੰ ਇਸ ਗੱਲ ਦਾ ਇਲਮ ਸੀ, ਭਲੀ ਭਾਂਤੀ ਇਲਮ ਸੀਗਾ ਕਿ ਜੇ ਅਸੀਂ ਇਹਨਾਂ ਦੀ ਪਾਵਰ ਹੁੰਦਿਆਂ ਫੜੇ ਗਏ, ਜਾਂ ਉਹ ਮਤਲਬ ਕਿ ਫੜੇ ਗਏ ਤਾਂ ਭਾਵ ਕਿ ਜੇ ਮਜੀਠੀਆ ਅੰਦਰ ਚਲੇ ਗਿਆ, ਇੱਕ ਤੇ ਇਹ ਆ ਕਿ ਮਜੀਠੀਏ ਨੂੰ ਬਾਹਰ ਨਹੀਂ ਨਿਕਲ ਦੇਣਾ 90 ਦਿਨ ਬੜੇ ਹੁੰਦੇ ਆ। ਤੇ ਦੂਸਰੇ ਪਾਸੇ ਮਾਝੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਏਗਾ। ਗੇਮ ਇਹੀ ਸੀ ਅਸਲ ਦੇ ਵਿੱਚ ਕੁੱਲ ਮਿਲਾ ਕੇ। ਮਤਲਬ ਕਿ ਸਿੱਧੂ ਇੱਕ ਤੀਰ ਨਾਲ 2 ਨਿਸ਼ਾਨੇ ਕਰਨਾ ਚਾਹੁੰਦੇ ਸਨ, ਕਿਉਂਕਿ ਉਹ ਵੀ ਮਾਝੇ 'ਚ ਤੇ ਇਹ ਵੀ ਮਾਝੇ ਤੋਂ। ਦੂਸਰਾ, ਪੁਰਾਣੇ ਯਾਰ ਰਹੇ ਨੇ, ਬਾਅਦ ਦੇ ਵਿੱਚ ਅਦਾਵਤ ਆ ਗਈ ਦੋਨਾਂ ਦੇ ਦਰਮਿਆਨ। ਮਤਲਬ ਕਿ ਇੱਕ ਪਾਸੇ ਤਾਂ ਮਜੀਠੀਆ ਨੂੰ ਕਹਿ ਲਓ ਕਿ ਪੰਜੀ ਦਾ ਭੌਣ ਦਿਖਾਇਆ ਜਾਵੇ, ਔਰ ਦੂਸਰੇ ਪਾਸੇ ਮਾਝੇ 'ਚ ਨੁਕਸਾਨ ਵੀ ਕੀਤਾ ਜਾਵੇ, ਪਾਰਟੀ ਗੇਨ ਵੀ ਕਰ ਲਵੇ ਉਹਦੇ 'ਚੋਂ। ਸੋ ਇਹ ਇਸ ਤਰ੍ਹਾਂ ਦੀ ਇੱਕ ਲੜਾਈ ਸੀਗੀ। ਉਹਦੇ 'ਚ ਨਿਆਂ ਵਗੈਰਾ ਤਾਂ ਭਾਈ ਪਿੱਛੇ ਰਹਿ ਜਾਂਦੇ ਆ। ਡਰੱਗ ਦਾ ਮੁੱਦਾ ਆਪਾਂ ਬੜੀ ਵਾਰੀ ਗੱਲ ਕਹੀ ਆ ਕਿ ਜਦੋਂ ਰਾਜਨੀਤੀ ਕਿਸੇ ਮੁੱਦੇ ਤੇ ਹਾਵੀ ਹੋ ਜਾਂਦੀ ਆ, ਰਾਜਨੀਤੀ ਦੇ ਆਪਣੇ ਹਿੱਤ ਜੁੜ ਜਾਂਦੇ ਆ, ਉੱਥੇ ਨਿਆਂ, ਉੱਥੇ ਇਨਸਾਫ, ਉੱਥੇ ਸੰਕਟ, ਉਹਦੇ ਹੱਲ, ਉਹ ਸਾਰੀਆਂ ਚੀਜ਼ਾਂ ਪਿੱਛੇ ਤੱਕੀਆਂ ਜਾਂਦੀਆਂ, ਹਾਸ਼ੀਆਗ੍ਰਸਤ ਹੋ ਜਾਂਦੀਆਂ। ਤਾਂ ਬਹਰਹਾਲ ਉਹ ਡਰੱਗ ਵਾਲਾ ਮੁੱਦਾ ਕਿੱਧਰ ਗਿਆ ਸਭ ਨੂੰ ਪਤਾ, ਉਹ ਉਧਰ ਹੀ ਗਿਆ, ਕੈਪਟਨ ਜਿੱਧਰ ਗਿਆ। 111 ਦਿਨ ਚੰਨੀ ਵੀ ਰਹਿ ਗਿਆ, ਡਰੱਗ ਦਾ ਮੁੱਦਾ ਉੱਥੇ ਦਾ ਉੱਥੇ ਆ। ਬੇਅਦਬੀਆਂ ਦਾ ਮਾਮਲਾ 5 ਸਾਲ ਪਹਿਲਾਂ ਜਿੱਥੇ ਸਿੱਖ ਕੌਮ ਦੇ ਨਿਆਂ ਪਸੰਦ ਲੋਕ ਖਲੋਤੇ ਸੀ, ਉੱਥੇ ਦੇ ਉੱਥੇ ਖਲੋਤੇ ਰਹਿ ਗਏ। ਉਹ ਕਹਿਣਗੇ ਇੱਕ ਵਾਰੀ ਫੇਰ ਬਣਾ ਦਿਓ, ਫੇਰ 5 ਸਾਲ ਮੌਕਾ ਦਿਓ, ਤੁਹਾਨੂੰ ਨਿਆਂ ਜ਼ਰੂਰ ਦੇਵਾਂ। ਹੁਣ ਤੁਸੀਂ ਵੋਟ ਦੇਣੀ ਹੈ ਜਾਂ ਨਹੀਂ ਦੇਣੀ, ਉਹ ਸਿੱਖਾਂ ਨੇ ਫੈਸਲਾ ਕਰਨਾ। ਪਰ ਇਹ 2 ਮੁੱਦੇ ਐਸੇ ਸਨ ਜਿਨ੍ਹਾਂ ਤੇ ਇਹਨਾਂ ਨੇ ਰੱਜ ਕੇ ਰਾਜਨੀਤੀ ਕੀਤੀ, ਸਰਕਾਰ ਬਣਾਈ, ਪਰ ਦੋਨਾਂ ਦੇ ਵਿੱਚ ਜੇ ਨਤੀਜਿਆਂ ਦੀ ਗੱਲ ਕਰੀਏ ਤਾਂ ਨਤੀਜਾ ਨਿਕਲਦਾ ਜ਼ੀਰੋ ਨਤੀਜਾ, ਦੋਨਾਂ ਦੇ ਵਿੱਚ ਜ਼ੀਰੋ। ਤੇ ਇਹਦੇ 'ਚ ਕੀ ਹੈ ਕਿ ਦੇਖੋ, ਸ਼ਰਤਾਂ ਰੱਖੀਆਂ ਗਈਆਂ ਨੇ ਮਜੀਠੀਆ ਦੇ ਅੱਗੇ ਕਿ ਭਾਈ ਇੱਕ ਤਾਂ ਲੋਕੇਸ਼ਨ ਆਪਣੀ ਲਾਈਵ ਹੈ ਜਿਹੜੀ ਉਹ ਭੇਜ, ਸੈਕਿੰਡ ਥਿੰਗ ਕਿ ਬੁੱਧਵਾਰ ਇਨਵੈਸਟੀਗੇਸ਼ਨ ਜੁਆਇਨ ਕਰ, ਤੇ ਤੀਜੀ ਗੱਲ ਆ ਕਿ ਬਾਹਰ ਨਹੀਂ ਜਾਣਾ। ਬਾਹਰ ਮਤਲਬ ਕਿ ਪ੍ਰਦੇਸ਼ ਨਹੀਂ ਜਾਣਾ, ਤੁਸੀਂ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਤਾਂ ਜ਼ਮਾਨਤ ਦੀਆਂ ਹਮੇਸ਼ਾ ਸ਼ਰਤਾਂ ਹੁੰਦੀਆਂ ਨੇ। ਤੁਹਾਨੂੰ ਯਾਦ ਹੋਏਗਾ ਜਦੋਂ ਸ਼ਾਹਰੁਖ ਖਾਨ ਦੇ ਮੁੰਡੇ ਨੂੰ ਇਹਨਾਂ ਨੇ ਫੜਿਆ ਸੀਗਾ, ਉਦੋਂ ਜਿਹੜੀ ਉਹ ਸ਼ਰਤ ਸੂਚੀ ਸੀ, ਉਦੋਂ ਆਪਾਂ ਪੜ੍ਹੀ ਸੀ, ਤਕਰੀਬਨ 14-15 ਸ਼ਰਤਾਂ ਸੀ। ਹਰੇਕ ਜ਼ਮਾਨਤ ਦੇ ਵਿੱਚ ਇਹ ਸ਼ਰਤਾਂ ਹੁੰਦੀਆਂ। ਮਜੀਠੀਏ ਲਈ ਕੋਈ ਜ਼ਰੂਰੀ ਇਹ ਨਹੀਂ ਹੈ ਕਿ ਜ਼ਿਆਦਾ ਕੀਤੀਆਂ ਨੇ ਉਹਨਾਂ ਨੇ। ਜੀ, ਜੀ, ਬਿਲਕੁਲ। ਅਗਲੀ ਗੱਲ ਕਰੀਏ, BKU ਉਗਰਾਹਾਂ ਦਾ ਆਇਆ ਹੈ ਜੀ ਇੱਕ ਵੱਡਾ ਫੈਸਲਾ। ਹਾਂਜੀ, ਦੇਖੋ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਰਾਜਨੀਤੀ 'ਚ ਨਹੀਂ ਜਾਵਾਂਗੇ, ਕਿਉਂਕਿ ਰਾਜੇਵਾਲ ਜਾਂ ਇਹਨਾਂ ਦੇ ਜਿਹੜੇ ਮਿੱਤਰ ਨੇ ਉਹ ਕਿਤੇ ਨਾ ਕਿਤੇ ਸੰਕੇਤ ਦੇ ਰਹੇ ਸਨ, ਕਿਤੇ ਨਾ ਕਿਤੇ ਇਸ਼ਾਰਾ ਕਰ ਰਹੇ ਸਨ ਕਿ ਕੁਝ ਹੋਰ ਜਥੇਬੰਦੀਆਂ ਸਾਡੇ ਨਾਲ ਆ ਸਕਦੀਆਂ ਨੇ। ਬਟ ਹੁਣ ਜਿਹੜੀ ਸਭ ਤੋਂ ਵੱਡੀ ਜਥੇਬੰਦੀ ਹੈ ਸਾਰੀਆਂ ਜਥੇਬੰਦੀਆਂ 'ਚੋਂ, ਜਾਂ ਜਿਹੜੀ ਮਾਲਵਾ ਦੇ ਵਿੱਚ ਬੜਾ ਅਸਰ ਪਾਉਂਦੀ ਹੈ, ਸਾਡੇ ਪਿੰਡਾਂ ਤੱਕ ਹਿਸਾਬ ਲਾ ਲਓ ਕਿ ਜਿਹੜੇ ਅਸੀਂ ਟੇਲਦੇ ਆ, ਤਾਂ ਇੱਥੋਂ ਤੱਕ ਵੀ ਉਗਰਾਹਾਂ ਨੇ ਹੁਣ ਤਾਂ 65 ਬਣਾਈ ਹੈ। ਤਾਂ ਉਗਰਾਹਾਂ ਜਿਹੜੀ ਬਹੁਤ ਵੱਡਾ ਕੈਡਰ ਰੱਖਦੀ ਹੈ, ਉਹਨਾਂ ਨੇ ਕਿਹਾ ਕਿ ਨਹੀਂ, ਸਾਡੇ ਵੱਲੋਂ ਸ਼ੁਭ ਕਾਮਨਾਵਾਂ ਨੇ ਸਾਡੇ ਸਾਥੀਆਂ ਨੂੰ, ਪਰ ਅਸੀਂ ਨਾ ਤੇ ਕਿਸੇ ਨੂੰ ਕਵਾਂਗੇ ਕਿ ਨੋਟਾ ਦਬਾ, ਨਾ ਕਹਾਂਗੇ ਬਾਈਕਾਟ ਕਰ, ਤੇ ਨਾ ਹੀ ਕਿਸੇ ਦਾ ਸਮਰਥਨ ਕਰਾਂਗੇ। ਸਿੱਧੀ ਤੇ ਸਾਫ਼ ਦੀ ਗੱਲ।
ਉਹ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਲੈਫਟਿਸਟ ਵਿਚਾਰਧਾਰਾ ਜਾਂ ਨਕਸਲਵਾੜੀ ਸਿਧਾਂਤ ਦੇ ਵਿੱਚੋਂ ਜੋ ਚੀਜ਼ਾਂ ਨਿਕਲਦੀਆਂ ਨੇ ਉਹ ਉਹਨਾਂ ਤੋਂ ਹੀ ਪ੍ਰਭਾਵਿਤ ਨੇ। ਤਾਂ ਬਹਰਹਾਲ ਉਹ ਠੀਕ ਹੈ ਕਿ ਉਹਨਾਂ ਦਾ ਇੱਕ ਆਪਣਾ ਰਸਤਾ ਇੱਕ ਪੱਥ ਹੈ ਤਾਂ ਉਹਦੇ ਤੇ ਉਹ ਚਲੀ ਜਾ ਰਹੇ ਆ। ਤਾਂ ਗੱਲ ਇਹ ਹੈ ਕਿ ਹੁਣ ਇਸ ਮੌਕੇ ਤੇ ਜੇ ਆਪਾਂ ਵੇਖੀਏ ਤਾਂ ਦੋ ਚੀਜ਼ਾਂ ਨੇ। ਇੱਕ ਤੇ ਇਹ ਆ ਕਿ ਐਤਕੀ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਦਲ ਇੰਨੇ ਮੈਂ ਤੇ ਆਪਣੀ ਲਾਈਫ ਦੇ ਵਿੱਚ ਨਹੀਂ ਸੀ ਦੇਖੇ, ਕਿਉਂਕਿ ਅਲਾਇੰਸ ਹੀ ਦੇਖ ਲਓ ਕਿੰਨੇ ਹੋ ਗਏ ਨੇ। ਬਸਪਾ, ਅਕਾਲੀ ਦਲ, ਫਿਰ ਉਧਰ ਕੈਪਟਨ, ਢੀਂਡਸਾ, ਭਾਜਪਾ, ਉਸ ਤੋਂ ਇਲਾਵਾ ਆ ਵੀ ਉਹ ਚੱਲਿਆ ਸੀ ਪਰ ਇਹ ਨਹੀਂ ਹੋਇਆ ਆਮ ਆਦਮੀ ਪਾਰਟੀ ਤੇ ਕਿਸਾਨਾਂ ਦਾ। ਹੁਣ ਕਿਸਾਨਾਂ ਦਾ ਉਹ ਚੱਲਿਆ ਵਾ ਚੜੂਲੀ ਦਾ ਤੇ ਰਾਜੇਵਾਲ ਦਾ, ਕਿਉਂਕਿ ਕੱਲ ਕਾਫੀ ਜ਼ਬਰਦਸਤ ਟਿਊਨਿੰਗ ਦਿਸੀ ਇਹਨਾਂ ਦੀ। ਚੜੂਨੀ ਸਾਹਿਬ ਨੇ ਐਨ ਮੌਕੇ ਤੇ ਆਪਣੇ ਜਿਹੜੇ ਕੈਂਡੀਡੇਟ ਆ ਉਹ ਐਲਾਨਣ ਤੇ ਰੋਕ ਲਾ ਦਿੱਤੀ ਕਿ ਨਹੀਂ ਹਾਲੇ ਗੱਲਬਾਤ ਸਾਡੀ ਚੱਲਦੀ ਹੈ। ਤਾਂ ਹੁਣ ਇਹ ਇਦਾਂ ਦੇ ਅਲਾਇੰਸ ਵੀ ਆ ਗਏ, ਫੁਟਕਲ ਦਲ ਵੀ ਵਿੱਚ ਸ਼ਾਮਲ ਆ। ਤਾਂ ਕੁੱਲ ਮਿਲਾ ਕੇ ਪੂਰਾ ਘਮਸਾਨ ਹੈ। ਗੋਆ ਦੇ ਵਿੱਚ ਵੀ ਆਪਣੇ ਵਰਗੀ ਸਿਚੁਏਸ਼ਨ ਜੀ, ਬਿਲਕੁਲ। ਗੋਆ ਦੇ ਵਿੱਚ ਪਤਾ ਕੌਣ ਹੈ? ਐਨਸੀਪੀ, ਸ਼ਿਵ ਸੈਨਾ, ਭਾਜਪਾ, ਕਾਂਗਰਸ, ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ, ਗੋਆ ਫਾਰਵਰਡ ਬਲਾਕ, ਫਿਰ ਨਵੇਂ ਦੋ ਆ ਗਏ ਖੇਤਰੀ ਦਲ। ਮਤਲਬ ਕਿ ਉੱਥੇ ਵੀ ਬਸ ਆਹੋ ਆਪਣੇ ਵਾਲਾ ਰੋਲ ਵਿੱਚ ਉਹਨਾਂ ਦੀ ਸੀਟਾਂ ਝੁਕੇ ਤੇ ਚੜ ਰਹੀ ਆ। ਉੱਥੇ ਵੀ ਬਹੁਤ ਇੰਟਰਸਟਿੰਗ ਜਿਹਾ ਸਿਨੈਰੀਓ ਹੈ। ਤਾਂ ਇੱਥੇ ਸਾਡੇ ਵੀ ਹੁਣ ਇਸ ਤਰ੍ਹਾਂ ਦਾ ਹੀ ਦ੍ਰਿਸ਼ਟਾਂਤ ਬਣਦਾ ਨਜ਼ਰ ਆ ਰਿਹਾ। ਤਾਂ ਉਗਰਾਹਾਂ ਬਾਹਰ ਨੇ, ਪਰ ਮੈਂ ਜਿਵੇਂ ਕਹਿ ਰਿਹਾ ਕਿ ਹਾਲ ਦੀ ਘੜੀ ਤਾਂ ਦੇਖੋ ਔਨ ਪੇਪਰ ਤਾਂ ਸਾਨੂੰ ਲੱਗ ਰਿਹਾ ਜਿਵੇਂ ਆਪਾਂ ਦਲ ਦੇਖ ਰਹੇ ਹਾਂ ਕਿ ਯਾਰ ਇਹ ਕਿਸਾਨ ਮੋਰਚਾ ਵਗੈਰਾ ਜੋ ਵੀ ਆ ਇਹ ਬਹੁਤ ਕਮਜ਼ੋਰ ਨੇ। ਜਿਹੜਾ ਅੱਜ ਵੀ ਸਰਵੇ ਆਇਆ ABP ਤੇ ਇਹਨਾਂ ਦਾ ਸੀ ਵੋਟਰ ਵਾਲਿਆਂ ਦਾ, ਉਹਦੇ ਚ ਕਿਤੇ ਵੀ ਕਿਸਾਨਾਂ ਦੀ ਕੋਈ ਸੀਟ ਨਹੀਂ ਦਿਖਾਈ ਜਾ ਰਹੀ। ਉਹਦਾ ਕਾਰਨ ਇਹ ਹੈ ਕਿ ਹਾਲੇ ਉਹ ਖੇਡ ਦੇ ਵਿੱਚ ਨਹੀਂ ਆਏ। ਤਾਂ ਮੇਰਾ ਮੰਨਣਾ ਇਹ ਆ ਕਿ ਠੀਕ ਹੈ, ਮੈਨੂੰ ਵੀ ਇਹ ਲੱਗਦਾ ਹੈ ਕਿ ਉਹ 117 ਦੇਣਗੇ ਕੈਂਡੀਡੇਟ ਤੇ 117 ਜਿੱਤ ਕੇ ਚੰਡੀਗੜ੍ਹ ਚੱਲ ਜਾਣਗੇ, ਐਸਾ ਨਹੀਂ। ਪਰ ਜੇ ਮੰਨ ਲਓ ਉਹ ਕੋਈ 5, 10, 15 ਚਿਹਰੇ 117 ਸੀਟਾਂ ਚੋਂ 5, 10, 15 ਚਿਹਰੇ ਵੱਡੇ ਲੈ ਆਉਂਦੇ ਨੇ ਜਿਹੜੇ ਕੁਛ ਹਵਾ ਦਾ ਰੁਖ ਬਦਲਣ ਦੀ ਕਾਬਲੀਅਤ ਰੱਖਦੇ ਨੇ, ਸਮਰੱਥਾ ਰੱਖਦੇ ਆ, ਦੈਨ ਵਿਸ਼ਲੇਸ਼ਕਾਂ ਨੂੰ ਸਮੀਕਰਨ ਬਦਲ ਵਾਸਤੇ ਪੈਨ ਦੁਬਾਰਾ ਚੁੱਕਣੇ ਪੈਣਗੇ। ਇਹ ਗੱਲ ਤੈਅ ਹੈ ਕਿਉਂਕਿ ਪੇਂਡੂ ਵੋਟ ਦੇ ਵਿੱਚ ਉਹਨਾਂ ਦੀ ਪੈਂਠ ਹੈ। ਅੱਜ ਕੱਲ ਤੇ ਜੇ ਤੁਸੀਂ ਦੇਖੋਗੇ ਸ਼ਹਿਰੀ ਵਰਗ ਦੇ ਵਿੱਚ ਵੀ ਹੈ ਕਿਤੇ ਨਾ ਕਿਤੇ। ਸੋ ਫਰਕ ਜ਼ਰੂਰ ਪਏਗਾ। ਮੈਂ ਨਹੀਂ ਕਹਿੰਦਾ ਕਿ ਉਹ ਜਾ ਕੇ ਤੇ ਉੱਥੇ ਸੱਤਾ ਤੇ ਕਾਬਜ਼ ਹੋ ਜਾਣਗੇ, ਪਰ ਜੋ ਉਹਨਾਂ ਨੂੰ ਜ਼ੀਰੋ ਗਿਣਿਆ ਜਾ ਰਿਹਾ ਹਾਲ ਦੀ ਘੜੀ, ਤਾਂ ਉਹ ਸਮੀਕਰਨ ਤਾਂ ਘੱਟੋ ਘੱਟ ਬਦਲੇਗਾ। ਜਦ ਉਹ ਸਮੀਕਰਨ ਬਦਲੇਗਾ ਸੋ ਫਿਰ ਟੌਪ ਦੀਆਂ ਜਿਹੜੀਆਂ 3 ਪਾਰਟੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਤਿੰਨਾਂ ਨੂੰ ਆਪੋ ਆਪਣੀ ਕੈਲਕੂਲੇਸ਼ਨ ਦੁਬਾਰਾ ਕਰਨੀ ਪਵੇਗੀ, ਔਰ ਖਾਸ ਤੌਰ ਤੇ ਮਾਲਵਾ ਦੇ ਵਿੱਚ। ਹਾਲਾਂਕਿ ਮੈਂ ਇਹ ਮੰਨਦਾ ਜੇ ਕਿਤੇ ਉਗਰਾਹਾਂ ਵਾਲੇ ਇਹਨਾਂ ਨੂੰ ਮਤਲਬ ਕਿ ਬਾਹਰੋਂ ਅੰਦਰੋਂ ਸਮਰਥਨ ਕੋਈ ਦੇ ਦਿੰਦੇ ਜਾਂ ਖੁੱਲ ਕੇ ਆ ਜਾਂਦੇ ਤਾਂ ਤਸਵੀਰ ਹੀ ਕੁਛ ਹੋਰ ਹੁੰਦੀ, ਕਿਉਂਕਿ ਮਾਲਵਾ ਹੀ ਤੁਹਾਨੂੰ ਪਤਾ ਫੈਸਲਾ ਕਰਦਾ ਸਾਰੀ ਸੱਤਾ ਦਾ। ਜੀ ਜੀ, ਬਿਲਕੁਲ। ਤੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਪੰਜਾਬ ਪੁਲਿਸ ਦੇ ਟਰਾਂਸਫਰ ਆਰਡਰ ਨੂੰ ਲੈ ਕੇ ਵੀ ਹੁਣ ਬਵਾਲ। ਹਾਂਜੀ, ਟਰਾਂਸਫਰ ਆਰਡਰ ਜਿਹੜੇ ਹੋਏ ਆ ਨਾ 47 DSP ਦੇ, ਜਿਹੜੇ ਮੇਰੇ ਖਿਆਲ ਦੇ ਨਾਲ 8 ਤਰੀਕ ਨੂੰ ਹੋਏ ਆ, ਇਹਦੇ ਤੇ ਜਿਹੜੇ ਉਹ ਹੈਗੇ ਸੀ ਕੁਝ ਦਿਨਾਂ ਦੇ DGP ਸਿਧਾਰਥ ਚੱਟੋਪਾਧਿਆਏ ਜੀ, ਉਹਨਾਂ ਦੇ ਦਸਤਖਤ ਆ। ਤੇ ਹੁਣ ਕਹਿੰਦੇ ਆ ਕਿ ਉਹਨਾਂ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਸਾਈਨ ਮੇਰੇ ਹੈ ਹੀ ਨਹੀਂ ਹੈ। ਮਤਲਬ ਕਿ ਪੰਜਾਬ ਦੇ ਵਿੱਚ ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਅਨਾਜ ਘੁਟਾਲਾ ਤੇ ਮੁੜ ਕੇ ਕਾਂਗਰਸੀ ਕਹਿਣ ਲੱਗੇ ਕਿ ਅਕਾਲੀ ਜਾਂਦੇ ਨਾ 31,000 ਕਰੋੜ ਦਾ ਲੋਨ ਸਾਡੇ ਸਿਰ ਪਾ ਗਏ ਆ। ਅਸਲ ਦੇ ਵਿੱਚ ਇਹ ਕਈ ਸਾਲਾਂ ਦਾ ਕਈ ਦਹਾਕਿਆਂ ਦਾ ਫਰਕ ਸੀਗਾ, ਮਤਲਬ ਕਿ ਜੋ ਵੀ ਹਿਸਾਬ ਕਿਤਾਬ ਆ ਉਹਦਾ ਫਰਕ ਸਾਡੇ ਸਿਰ ਪਵਾ ਗਏ ਆ। ਤਾਂ ਇਹ ਵੀ ਹੁਣ ਜਾਂਦੇ ਕੀ ਕਰ ਗਏ ਆ, ਇੱਕ ਨਵਾਂ ਹੀ ਅਲੋਕਾਰ ਕੰਮ ਕਰ ਗਿਆ। 47 DSP ਬਦਲ ਗਏ ਆ, ਪਰ ਜਿਹੜਾ DGP ਆ ਉਹ ਕਹਿੰਦਾ ਮੇਰੇ ਸਾਈਨ ਨਹੀਂ ਹੈ। ਇਹ ਕਮਾਲ ਦੀ ਗੱਲ ਆ ਕਿ ਨਵਾਂ ਹੀ ਇੱਕ ਚੰਨ ਚੜਿਆ ਦੇਖ ਰਿਹਾ। ਵੈਸੇ ਤੁਸੀਂ ਜੇ ਦੇਖੋਗੇ ਨਾ ਅਖੀਰਲੇ ਦਿਨ ਚੜੇ ਚੰਨ ਹੀ ਨੇ ਚੰਨੀ ਦੇ ਰਾਜ ਦੇ ਵਿੱਚ ਜੀ। ਦੱਸ ਕਿਹੜੇ ਵੇਲੇ ਚੰਨਾਂ ਦੇ ਚੰਨ ਚੜ੍ਹਦੇ ਤੇਰੇ ਦੇਸੋ, ਕਹਿੰਦਾ ਇਸ ਵੇਲੇ ਚੜ੍ਹਦਾ ਹੀ ਜਦੋਂ ਚੋਣ ਜਾਬਤਾ ਲੱਗਦਾ, ਇਸ ਵੇਲੇ ਚੜ੍ਹਦਾ ਹੀ। ਹੋਇਆ ਕਿ ਟਰੱਕ ਯੂਨੀਅਨਾਂ ਬਹਾਲ ਕਰ ਦਿੱਤੀਆਂ। ਅੱਛਾ, ਲੈਟਰ ਬਾਹਰ ਆਇਆ 8 ਤਰੀਕ ਨੂੰ, ਜਦ ਕਿ ਉਹਦੇ ਤੇ ਤਰੀਕ 7 ਲਿਖੀ ਹੋਈ ਸੀ।
ਇੱਕ ਥਾਂ ਤੇ ਚੈੱਕਾਂ ਦਾ ਰੌਲਾ ਪੈ ਗਿਆ, ਚੈੱਕ ਵੀ ਬੈਕ ਡੇਟ 'ਚ ਕੱਟ ਦਿੱਤੇ ਗਏ ਨੇ। ਸੋ ਆਹ ਹੂੰ। ਸਥਿਤੀ ਬਣੀ ਪਈ ਆ, ਬਹੁਤ ਕੁਝ ਹੋਇਆ, ਪਰ ਆਹ ਜੱਗੋਂ ਤੇਰਵੀਂ ਗੱਲ ਆ। ਇਹ ਤੇ ਕੋਈ ਗੋਰਾ ਸੁਣਦਾ ਹੋਵੇ, ਟੁੱਟੀ ਭੱਜੀ ਪੰਜਾਬੀ 'ਚ ਨੂੰ ਸਮਝ ਆਉਂਦੀ ਹੋਵੇ ਵੀ 47 ਡੀਐਸਪੀ ਕੋਈ ਜਾਲੀ ਦਸਤਖਤ ਕਰਕੇ ਬਦਲ ਗਿਆ। ਹੱਦ ਹੋ ਗਈ ਹੈ। ਇਹਦਾ ਮਤਲਬ ਇਹ ਹੈ ਕਿ ਸਸਪੈਂਡ ਵੀ ਕਰ ਸਕਦਾ ਜੀ ਇੰਨੇ ਅਫਸਰਾਂ ਨੂੰ, ਤੇ ਬਰਤਰਫ ਵੀ ਕਰ ਸਕਦਾ, ਕੁਝ ਵੀ ਕੀਤਾ ਜਾ ਸਕਦਾ। ਇਹ ਤੇ ਮੈਨੂੰ ਖਿਆਲ ਦੇ ਨਾਲ ਕੰਮ ਹੈ ਜਿਹੜਾ, ਜਿਵੇਂ ਤਾਲਿਬਾਨੀ ਸੀਗੇ, ਉਹ ਕਹਿੰਦੇ ਜੀ ਉਹ ਕਦੇ ਨਾ ਸੌਫਟਵੇਅਰ 'ਚ ਕੋਈ ਪਾਉਣਾ ਸੀਗਾ ਪੈਸਾ ਤੇ ਨਾ, ਤੇ ਬਟਨ ਨੱਪ ਦਿੱਤਾ ਤੇ ਪੈਸਾ ਕਿਸੇ ਹੋਰ ਮੁਲਕ ਨੂੰ ਚਲੇ ਗਿਆ। ਮੈਂ ਕਿਹਾ ਸ਼ਾਬਾਸ਼, ਫਾਈਨੈਂਸ ਮਿਨਿਸਟਰ ਦੇ ਨਾਲ ਤਾਂ ਮਨਪ੍ਰੀਤ ਸਿੰਘ ਬਾਦਲ ਹੀ ਕਾਬਲੀਅਤ ਰੱਖਦਾ, ਉਹਨੇ ਘੁੱਗੂ ਕਿਤੇ ਹੋਰ ਹੀ ਨੱਪ ਦਿੱਤਾ। ਤੋ ਇਹ ਹਾਲ ਹੈ ਕਿ ਉਹਨਾਂ ਤੋਂ ਵੀ ਗਏ ਗੁਜਰੇ, ਤੇ ਪਤਾ ਹੀ ਨਹੀਂ ਲੱਗਣ ਦਿਆ ਕਿ ਡੀਜੀਪੀ ਨੂੰ ਨਹੀਂ ਪਤਾ ਲੱਗਦਾ ਕਿ 47 ਡੀਐਸਪੀ ਕੌਣ ਬਦਲ ਗਿਆ। ਕਮਾਲ ਹੀ ਹੋ ਗਈ, ਵੈਸੇ ਕਮਾਲ ਹੀ ਹੋ ਗਈ। ਜਿਹੜਾ ਮਰਜ਼ੀ ਜੋ ਮਰਜ਼ੀ ਜਿੱਦਾਂ ਮਰਜ਼ੀ ਕਰੀ ਜਾਂਦਾ ਆ, ਮਸਲੇ ਤਾਂ ਹੱਲ ਵਾਕਿਆ ਹੀ ਕਰੀ ਜਾਂਦਾ ਹੈ। ਤੇ ਮਿੰਟੂ ਜੀ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਕੱਲ ਨੂੰ ਹੋਰ ਨਵੀਆਂ ਜਿਹੜੀਆਂ ਖਬਰਾਂ ਸੁਰਖੀਆਂ ਦੇ ਨਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।